ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਫੇਸਬੁੱਕ ਜਿਹੜੇ ਮੈਸੇਜ ਜਿਹੜੇ ਲਾਈਵ ਸਾਡੇ ਦਰਸ਼ਕ ਦੇਖ ਰਹੇ ਨੇ ਆਪਾਂ ਉਹ ਡਿਸਕਸ ਕਰੀਏ। ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰ ਦੇਣਾ ਚਾਹੁੰਦੇ ਹਾਂ, ਵੀਅਰ you must agree that there is no human rights channel in the world TV84. To keep the TV84 running, we need your economic help. To donate, please go to our website tv84.tv and become a recurring donor. Donate whatever you feel comfortable, but donate. Make a check in name of TV84 and mail it at 36-01 37th Avenue, Long Island City, New York 11101, USA. We also look for advice and volunteers in this field. Thank you very much. जी डॉक्टर साहब, ਇਸ ਦੇ 40 ਤੋਂ ਜ਼ਿਆਦਾ ਇਸ ਸੈਗਮੈਂਟ ਤੇ ਮੈਸੇਜ ਆਏ ਨੇ। ਮੈਂ ਸਾਰਿਆਂ ਨੂੰ ਤਾਂ ਨਹੀਂ ਡੀਲ ਕਰ ਸਕਾਂਗਾ, ਸਭ ਨਾਲ ਇਨਸਾਫ ਨਹੀਂ ਕਰ ਸਕਾਂਗਾ, ਪਰ ਕੁਝ ਬੜੇ ਕ੍ਰੀਏਟਿਵ ਮੈਸੇਜ ਨੇ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਆਈ ਬਿਲੀਵ ਫॉर ਵਨਸ ਕੈਪਟਨ ਅਮਰਿੰਦਰ ਸਿੰਘ ਇਜ਼ ਗੈਟਿੰਗ ਏ ਸੀਰੀਅਸ ਇਨਫੀਰੀਅਰਿਟੀ ਕੰਪਲੈਕਸ, ਹੈਂਸ his gimmickry statement for not meeting the Canadian Defence Minister, this is hilarious। कि भी ਉਹਦੇ ਚ ਆਪਣਾ ਅਹਿਸਾਸੇ ਕਮਤਰੀ ਉਹਨੂੰ ਕਹਿੰਦੇ ਨੇ। ਵੈਸੇ ਵੀ ਕਪਤਾਨ ਹੈ ਵਿਚਾਰੇ, ਰਿਟਾਇਰ ਹੋਏ ਕਪਤਾਨਾਂ ਦਾ ਕਿਵੇਂ ਦਾ ਹੁੰਦਾ ਹੈ, ਪਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਜਿੱਥੇ ਅਹਿਸਾਸੇ ਕਮਤਰੀ ਹੈ ਉੱਥੇ ਇਹ ਹੀ ਇਜ਼ ਪਲੇਇੰਗ ਟੂ ਦਾ ਗੈਲਰੀ ਫॉर ਹਿਜ਼ ਹਿੰਦੂ ਬਲੌਕ। ਕਿਉਂਕਿ ਇਹ ਚੀਫ ਮਿਨਿਸਟਰ ਬਣਨ ਤੋਂ ਬਾਅਦ ਜਦੋਂ ਦਿੱਲੀ ਗਿਆ ਤੇ KP ਗਿੱਲ ਜਿਹੜਾ ਹੈ ਬਿਲਕੁਲ ਸ਼ਰਾਬ ਦੇ ਨਸ਼ੇ 'ਚ ਧੁੱਤ ਕੁਰਸੀ ਤੇ ਬੈਠਾ, ਉਹਨੂੰ ਜਾ ਕੇ ਸਪੈਸ਼ਲੀ ਗੁਲਦਸਤਾ ਲੈ ਕੇ ਮਿਲਿਆ ਔਰ ਉਹ ਜਿਹੜੀ ਉਹਦੀ ਪਿਕਚਰ ਹੈ ਉਹ ਚਾਰ ਚੁਫੇਰੇ ਉਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਵੀ ਉਹ ਪਪੂਲਰ ਹੋਏ। ਸੋ ਇਹ ਮੈਸੇਜ ਬੜਾ ਕਲੀਅਰ ਦੇ ਰਿਹਾ ਕਿ ਵੀ ਉਹ ਹੁਣ ਕਿਹਨਾਂ ਦਾ ਕਪਤਾਨ ਹੈ ਜੀ। ਬਲਬੀਰ ਸਿੰਘ ਮੈਟਲਾ ਲਿਖਦੇ ਨੇ, ਅਮਰਿੰਦਰ ਨੈਵਰ ਵਨ ਇਲੈਕਸ਼ਨ, RSS ਮੇਡ ਹਿਮ CM ਵਿਦ ਹੇਰਾ ਫੇਰੀ। ਹੁਣ ਜੇ ਇਹਦੀ ਪਾਰਟੀ ਕਹਿ ਰਹੀ ਹੈ ਕਿ ਜੀ EVM ਮਸ਼ੀਨਾਂ 'ਚ ਗੜਬੜ ਹੈ ਤੇ ਇਹਨੂੰ ਜਦੋਂ ਪੁੱਛਿਆ ਸ਼ੇਖਰ ਗੁਪਤੇ ਨੇ, ਉਹਨੇ ਕਿਹਾ ਜੀ ਜੇ ਗੜਬੜ ਹੁੰਦੀ ਤਾਂ ਮੈਂ ਕਿਵੇਂ ਬਣ ਜਾਂਦਾ ਚੀਫ ਮਿਨਿਸਟਰ। ਸੋ ਜ਼ਾਹਰ ਹੈ ਕਿ ਜੇ ਇਹ ਨਾ ਬਣਦਾ ਫਿਰ ਗੜਬੜ ਹੋਣੀ ਸੀ। ਸੋ ਇਹ ਇਸ ਗੱਲ 'ਚ ਵੀ ਵੇਟ ਹੈ, ਵੀ ਡੋਂਟ ਨੋ ਉੱਥੇ ਬੇਈਮਾਨਾਂ ਦਾ ਮੁਲਕ ਹੈ, ਕਿਨੇ ਕੀ ਹੇਰਾਫੇਰੀ ਕੀਤੀ ਹੈ। ਅਮਨਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕੈਪਟਨ ਦੀ ਤੇ ਚੰਗੀ ਤਰ੍ਹਾਂ ਭੈਂ ਕਰਾਤੀ ਜੀ। ਚਲੋ ਕਦੇ ਕਦੇ ਕਾਬੂ ਆਉਂਦਾ, ਦਾੜ ਥੱਲੇ ਆਇਆ, ਆਪ ਹੀ ਆਇਆ ਕਿ ਮੈਨੂੰ ਚੱਬੋ ਜੀ। ਮੋਹਨਜੀਤ ਖਾਲਸਾ ਲਿਖਦੇ ਨੇ, ਡਾਕਟਰ ਸਾਹਿਬ ਜੀ ਆਪਣੀ ਹੈਲਥ ਦੀ ਕੇਅਰ ਕਰੋ, ਤੁਹਾਡੀ ਸਾਨੂੰ ਬਹੁਤ ਜ਼ਰੂਰਤ ਹੈ। ਬਹੁਤ ਸ਼ੁਕਰੀਆ ਭਾਈ ਸਾਹਿਬ। ਕਮਲਜੀਤ ਸਿੰਘ, ਅਮਰਿੰਦਰ ਸਿੰਘ ਇਜ਼ ਅ ਯੂਜ਼ਡ ਸ਼ੈਲ ਕੇਸ ਵੇਟਿੰਗ ਟੂ ਬੀ ਡੰਪਡ। ਨਹੀਂ, ਇਹਨੂੰ ਟੂ ਦਾ ਹਿਲਟ ਯੂਜ਼ ਕਰਨਗੇ 5 ਸਾਲ, ਇਹਦੇ ਤੋਂ ਇਹ ਪੂਰੀ ਡਿਵਾਈਡ ਕਰਾਉਣਗੇ ਸਿੱਖ ਕੰਸਟੀਚੁਐਂਸੀ ਨੂੰ। ਹਰ ਚੀਜ਼ ਜੋ ਜਾਂ ਆਲੇ ਨੂੰ ਇਹਨਾਂ ਦੇ ਬਜ਼ੁਰਗ ਨੂੰ ਅਬਦਾਲੀ ਨੇ ਯੂਜ਼ ਕੀਤਾ, ਇਹਦਾ ਪਿਓ ਦਾਦੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ, ਇਹ ਹੁਣ ਪੂਰਾ ਖੁੱਲ੍ਹ ਕੇ ਇਹਨਾਂ ਦੇ ਲਈ ਬਾਹੂ ਬਾਹੂ ਕਰੇਗਾ, ਉਹ ਕਰ ਹੀ ਰਿਹਾ ਜੀ। ਸਾਜਦ ਮੁਹੰਮਦ ਲਿਖਦੇ ਨੇ, ਵੀ ਆਲ ਪਾਕਿਸਤਾਨੀਜ਼ ਫੁਲੀ ਸਪੋਰਟ ਖਾਲਿਸਤਾਨ ਫਰੀडम ਮੂਵਮੈਂਟ, ਖਾਲਿਸਤਾਨ ਜ਼ਿੰਦਾਬਾਦ। ਸ਼ੁਕਰੀਆ ਮਹਿਮੂਦ ਸਾਹਿਬ। ਗੁਰਦਿਆਲ ਸਿੰਘ ਲਿਖਦੇ ਨੇ, ਗੁੱਡ ਕਲੈਰੀਫਿਕੇਸ਼ਨ ਬਾਈ ਡਾਕਟਰ ਸਾਹਿਬ ਅਬਾਊਟ ਦਾ ਕੈਪਟਨ ਕਾਂਗਰਸ CM ਆਫ ਪੰਜਾਬ ਐਜ਼ ਟੂ ਹਾਊ ਹੀ ਇਜ਼ ਡੀਲਿੰਗ ਇਨ ਪੰਜਾਬ ਪਬਲਿਕ ਐਂਡ ਆਊਟ ਆਫ ਦਾ ਕੰਟਰੀ। ਸ਼ੁਕਰੀਆ ਵੀਰ ਗੁਰਦਿਆਲ ਸਿੰਘ ਜੀ। ਕੁਲਵਿੰਦਰ ਸਿੰਘ ਸੰਧੂ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਿੱਗੀ ਖੋਤੇ ਤੋਂ ਗੁੱਸਾ ਕੋ ਮਿਆਰ ਤੇ। ਇਹ ਹੁਣ ਜੇ ਫਰੇਜ਼ ਅਮਰੀਕਨਾਂ ਨੂੰ ਸਮਝਾਉਣਾ ਹੋਵੇ ਇਹਨਾਂ ਨੂੰ ਸਮਝਾ ਸਕਦੇ ਇਹਦਾ ਮਤਲਬ ਕੀ ਹੈ, ਪਰ ਇਹ ਗੱਲ ਟਿਕਾਣੇ ਹੈ। ਪੰਜਾਬੀ ਦਾ ਇਹ ਮੁਹਾਵਰਾ ਕੈਪਟਨ ਅਮਰਿੰਦਰ ਸਿੰਘ ਜੋ ਕਿ ਕੁਝ ਹਫ਼ਤੇ ਪਹਿਲਾਂ ਹੋਈਆਂ ਇਲੈਕਸ਼ਨਾਂ ਵਿੱਚ ਜਿੱਤ ਪ੍ਰਾਪਤ ਕਰਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ, ਉਸ ਉੱਪਰ ਢੁਕਦਾ ਹੈ। ਸੋ ਹੁਣ ਤਾਂ ਇਹ ਹੈ ਵੀ ਜਿਹੜਾ ਉਹ ਕਪਤਾਨ ਵੀ ਇਹਨਾਂ ਦਾ ਤੇ ਗਧਾ ਵੀ ਇਹਨਾਂ ਦਾ, ਖੋਤਾ ਵੀ ਇਹਨਾਂ ਦਾ। जीता संदर TV84 गुड जॉब, खालिस्तान जिंदाबाद। सईद रिजवान शाह लिखते हैं, खालिस्तान जिंदाबाद। साजिद महमूद फिर खालिस्तान जिंदाबाद। JS पंडार, डॉक्टर साहब जी आर डूइंग वेरी गुड जॉब, खालिस्तान जिंदाबाद। कमलजीत सिंह, सुख तालीवाड़ इज़ आसम, आई ऑलवेज वोट फॉर हिम। ये साडे वीर कैनेडा तो ने। कमलजीत सिंह, हरजीत सज्जन डजंट गिव ए डायम अबाउट अमरिंदर, बिल्कुल ठीक। निंदर सिंह, खालिस्तान जिंदाबाद। और संदीप सिंह पंगू कहते ट्रक विद एम, हा बस करो मूर्खो। जरनैल सिंह कोला लिखते हैं, मैं एक पंजाबी होने के नाते अपने सिख भरा सरदार हरजीत सिंह सज्जन जी नूं पंजाब आउण ते जी आया आखदा हाँ, जिन्हां ने अपनी काबलीयत नाल कनेडा वर्गे विकसित देश का रक्षा मंत्री बन के पूरी दुनिया में सिख कौम का मान वधाया। लानत है उन्हां पंजाबी लीडरां, खास करके सिख होने वाले उन्हां लीडरां दे जिन्हां तो फिरका प्रस्त
ਭਾਰਤੀ ਏਜੰਸੀਆਂ ਦੀ ਜੁੱਤੀ ਥੱਲਿਓਂ ਨਿਕਲ ਕੇ ਆਪਣੇ ਭਰਾ ਦੀ ਪ੍ਰਾਪਤੀ ਲਈ ਜਿਹੜੇ ਦੋ ਚੰਗੇ ਬੋਲ ਨਹੀਂ ਬੋਲ ਸਕੇ। ਸੋ ਬਹੁਤ ਸ਼ੁਕਰੀਆ ਜਰਨੈਲ ਸਿੰਘ ਜੀ, ਬਹੁਤ ਉਮਦਾ ਕਮੈਂਟ ਤੁਸੀਂ ਕੀਤੇ। ਜੀ ਕੁਲਦੀਪ ਸਿੰਘ ਖੰਗ, ਲਵਜੀਤ ਸਿੰਘ, ਭੁਪਿੰਦਰ ਸਿੰਘ ਗਿੱਲ, ਮਲਿਕ ਫੈਸਲ ਅਕਬਰ ਰਾਜਾ, ਬਲਬੀਰ ਸਿੰਘ ਮਹਿਤਲਾ ਫੇਰ, ਕਮਲਜੀਤ ਸਿੰਘ, ਪਰਮਿੰਦਰ ਸਿੰਘ ਮਾਨ, ਕਮਲਜੀਤ ਸਿੰਘ, ਨਿੰਦਰ ਸਿੰਘ, ਕੁਲਜੀਤ ਸਿੰਘ, ਇਹ ਸਾਰਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਮੇਲ ਸਿੰਘ ਲਿਖਦੇ ਨੇ, ਇਸ ਨੂੰ ਕੈਪਟਨ ਪਤਾ ਨਹੀਂ ਕਿਸ ਨੇ ਬਣਾ ਦਿੱਤਾ ਹੈ। ਇਹ ਜਗਦੀਸ਼ ਟਾਈਟਲਰ, ਸਜਨ ਕੁਮਾਰ ਅਤੇ KP ਗਿੱਲ ਵਰਗੇ ਹਜ਼ਾਰਾਂ ਹੀ ਸਿੱਖਾਂ ਦੇ ਕਾਤਲਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ। ਸਰਦਾਰ ਹਰਜੀਤ ਸਿੰਘ ਸੱਜਣ ਸਤਿਕਾਰਯੋਗ ਨੇਤਾ ਹਨ, ਉਹ ਇੱਕ ਬਹੁਤ ਵੱਡੇ ਦੇਸ਼ ਦੇ ਡਿਫੈਂਸ ਮਿਨਿਸਟਰ ਹਨ, ਉਹਨਾਂ ਦਾ ਕੁਝ ਨਹੀਂ ਵਿਗੜਨਾ, ਪਰ ਕੈਪਟਨ ਦੀ ਜ਼ਾਤ ਪਛਾਣੀ ਗਈ। ਇਹ ਵੀ ਬੜਾ ਵਧੀਆ ਕਹਾਵਤ ਹੈ ਵੀ ਕੀ ਕਹਿੰਦੇ ਨੇ ਵੀ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਹੁਣ ਉਹਨਾਂ ਨੇ ਜੀ ਹੰਡੀ ਦੇ ਵਿੱਚ ਉਹ ਰੱਖ ਕੇ ਉਹਨਾਂ ਨੇ ਮਾਸ ਰਿੰਨ ਕੇ ਉੱਤੇ ਰੱਖਿਆ ਹੋਣਾ, ਉਹਨਾਂ ਨੇ ਕਿਹਾ ਹੋਣਾ ਜੀ ਨਾ ਜੀ ਸਾਡਾ ਕੁੱਤਾ ਹੈ, ਇਹ ਕੁੱਤਾ ਨਹੀਂ ਹੈ, ਇਹ ਥੋੜੀ ਜਿਵੇਂ ਕਹਾਂ ਤਾਂ ਬਹੁਤ ਸਾਊ ਹੈ। ਉਹਦੀ ਜਦੋਂ ਹੀ ਮੁਸ਼ਕ ਆਈ ਕੁੱਤੇ ਨੇ ਫਿਰ ਕਰਕੇ ਜਾ ਕੇ ਹੰਡੀ ਜਿਹੜੀ ਤੋੜਤੀ। ਉਹ ਕਹਿੰਦਾ ਚਲੋ ਕੋਈ ਨਹੀਂ, ਟਕੇ ਦੀ ਹੰਡੀ ਗਈ, ਪਤਾ ਲੱਗ ਗਿਆ ਕੁੱਤਾ ਹੀ ਸੀ। ਸੋ ਪੰਜਾਬੀ ਜਿਹੜੀ ਲੈਂਗੁਏਜ ਦੀ ਐਕਸਪ੍ਰੈਸ਼ਨਸ ਨੇ, ਮੈਂ ਨਹੀਂ ਸਮਝਦਾ ਕਿਸੇ ਹੋਰ ਜ਼ਬਾਨ ਕੋਲ ਇੰਨੀਆਂ ਰਿਚ ਐਕਸਪ੍ਰੈਸ਼ਨਸ ਨੇ। ਜੀ ਡਾਕਟਰ ਸਾਹਿਬ, ਹੁਣ ਤੁਹਾਡੇ ਲਈ ਫੋਰਮ ਖੁੱਲ੍ਹਾ, ਤੁਸੀਂ ਇੱਕ ਅੱਧਾ ਮੈਸੇਜ ਪੜ੍ਹ ਲਓ। ਜੀ ਡਾਕਟਰ ਸਾਹਿਬ ਮਨਵੀਰ ਸਿੰਘ ਕੈਨੇਡਾ ਤੋਂ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਨੀਲਮ ਕੌਰ ਭੈਣ ਜੀ, 1984 ਦੀ ਸਿੱਖ ਨਸਲਕੁਸ਼ੀ ਦਾ ਮੋਸ਼ਨ ਓਨਟਾਰੀਓ ਦੀ ਵਿਧਾਨ ਸਭਾ ਵਿੱਚ ਪਾਸ ਹੋਣ ਜਾਣ ਤੋਂ ਬਾਅਦ ਜੋ ਰਿਐਕਸ਼ਨ ਹਿੰਦੁਸਤਾਨੀਆਂ ਵੱਲੋਂ ਆਇਆ ਹੈ, ਉਸ ਤੋਂ ਬਾਅਦ ਜੋ ਕੁਝ ਸਤਰਾਂ ਮਨ ਚੋਂ ਨਿਕਲੀਆਂ ਹਨ, ਆਪ ਜੀ ਨਾਲ ਸਾਂਝੀਆਂ ਕਰ ਰਿਹਾ ਹਾਂ। ਜੇਕਰ ਕਾਬਲ ਸਮਝੋ ਤਾਂ ਮੇਰੀ ਕੌਮ ਨਾਲ ਸਾਂਝੀਆਂ ਕਰ ਦੇਣਾ ਜੀ। ਇਹ ਲਿਖਦੇ ਹਨ, ਮੇਰਾ ਕਾਤਲ खफा है मुझसे, मेरा कातिल खफा है मुझसे, मेरी इस नादानी पर कि मैंने अपने कत्ल का डंका बजा दिया। मैं नीर हूँ दरिया है तू, मैं नीर हूँ दरिया है तू, मुद्दत से है दावा तेरा, मेरा कत्ल तेरा शौक है, कहने को तू हाफिज मेरा। नादा है कि समझे इसे, नादा है कि समझे इसे, जो ख्वाब गा ए रहबरा, जे कब्र है कानून की, इसमें दफन इंसाफ है। ना सोचना ये लफ्ज है, ना सोचना ये लफ्ज है, नफरत किसी मनवीर की, ये अश्क है मेरे जिक्र के, शोला है इंतकाम का। जी डॉक्टर साहब, ਇਹਨਾਂ ਦੀ ਸ਼ਾਇਰੀ ਤਾਂ ਬੜੇ ਪੁਖਤਾ ਉਰਦੂ ਸ਼ਾਇਰ ਵਰਗੀ ਹੈ, ਪਰ ਇਹ ਜ਼ਰੂਰ ਦੱਸ ਦੇਣ ਵੀ ਲਿਖੀਆਂ ਆਪ ਹੀ ਹੈ ਸਾਰੀਆਂ। ਉਹਨਾਂ ਨੇ ਲਿਖਿਆ ਤਾਂ ਹੈ ਕਿ ਮੈਂ ਹੀ ਲਿਖਿਆ, ਮੇਰੇ ਦਿਲ ਚ ਤਾਂ ਉਹਨਾਂ ਨੇ ਪੂਰਾ। ਹੁਣ ਜੇ ਇੰਨੀ ਖੂਬਸੂਰਤ ਪੋਇਟਰੀ ਲਿਖਦੇ ਨੇ ਫਿਰ ਆਪਣਾ ਤਖੱਲਸ ਰੱਖ ਲੈਣ, ਫਿਰ ਮਨਵੀਰ ਕੱਲੇ ਲਿਖਣ ਨਾਲ ਨਹੀਂ ਗੱਲ ਬਣਨੀ। ਔਰ ਉਹਨਾਂ ਨੇ ਜਿਹੜਾ ਮੈਸੇਜ ਕਨਵੇ ਕੀਤਾ, ਭਾਵੇਂ ਕਿਸੇ ਦੇ ਵੀ ਹੋਣ ਸ਼ੇਅਰ, ਗੱਲ ਤਾਂ ਅਸੀਂ ਵੀ ਤਾਂ ਕੋਟ ਕਰਦੇ ਹਾਂ, ਅਸੀਂ ਕਿਹੜੇ ਆਪ ਲਿਖਦੇ ਜੀ। ਔਰ ਉਹਦੇ 'ਚ ਜਿਹੜੀ ਅਸਲੀ ਗੱਲ ਹੈ ਕਿ ਭਾਈ ਇਨਸਾਫ ਦੀ ਕਬਰ, ਔਰ ਕਿਵੇਂ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾਂਦਾ ਜਿਹੜੇ ਜ਼ੁਲਮ ਕਰਨ ਵਾਲੇ ਨੇ ਜੀ, ਔਰ ਕਿਵੇਂ ਉਹਨਾਂ ਕਾਤਲਾਂ ਨੂੰ ਅੱਜ ਤਕਲੀਫ ਹੋਈ ਹੈ। ਜੋ ਕੁਛ ਓਨਟਾਰੀਓ ਪਾਰਲੀਮੈਂਟ ਦੇ ਬਾਹਰ ਜੇ ਝੰਡਾ ਝੂਲਦਾ ਹੈ, ਓਨਟਾਰੀਓ ਦੇ ਜਿਹੜਾ ਆਟਵਾ ਪਾਰਲੀਮੈਂਟ ਦੇ ਬਾਹਰ ਓਨਟਾਰੀਓ ਲੈਜਿਸਲੇਚਰ ਜਿਹੜੀ ਹੈ ਉਹ ਮਤਾ ਕਰਦੀ ਹੈ, ਕੈਨੇਡਾ 'ਚ ਕਿਸ ਲੈਵਲ ਦੇ ਉੱਤੇ ਅੱਜ ਸਾਡੀ ਚੜ੍ਹਦੀ ਕਲਾ ਹੈ, ਅਮਰੀਕਾ 'ਚ ਹੈ। ਸੋ ਇਹਨਾਂ ਦਾ ਵੀਰ ਮਨਵੀਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਔਰ ਇਹ ਜ਼ਰੂਰ ਲਿਖਦੇ ਰਹਿਣ, ਉਹਨਾਂ ਦੀ ਪੋਇਟਰੀ ਬਹੁਤ ਉਮਦਾ ਹੈ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਸੂਹੀ ਮਹੱਲਾ ਚੌਥਾ ਚੁਣਿਆ ਜੀ। ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ, ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ ਰਹਾਓ, ਸਤ ਸੰਗਤੀ ਸੰਗ ਹਰ ਧਨ ਖੱਟੀਐ, ਹੋਰਥ ਹੈ ਹੋਰਤ ਉਪਾਏ, ਹਰ ਧਨ ਕਿਤੈ ਨ ਪਾਈ, ਹਰ ਰਤਨੈ ਕਾ ਵਾਪਾਰੀਐ, ਹਰ ਰਤਨ ਧਨ ਵਿਹਾਜੇ, ਕੱਚੈ ਕੇ ਵਾਪਾਰੀਐ, ਵਾਕ ਹਰ ਧਨ ਲਿਆ ਨ ਜਾਈ। ਜੀ, ਹੁਣ ਇੱਥੇ ਕੱਚੇ ਔਰ ਸੱਚੇ ਦੋਨਾਂ ਦਾ ਇੱਕ ਉਹ ਨੇ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ, ਉਹ ਰੱਬ ਦੇ ਨਾਂ ਦਾ ਧਨ ਹੀ ਵਣਜਦੇ ਨੇ, ਉਹਦਾ ਹੀ ਵਪਾਰ ਕਰਦੇ ਨੇ, ਉਸ ਨੂੰ ਹੀ ਵਿਹਾਜਦੇ ਨੇ, ਉਸ ਨੂੰ ਹੀ ਖਰੀਦਦੇ ਨੇ, ਔਰ ਉਹੀ ਅਲਟੀਮੇਟਲੀ ਜਿਹੜਾ ਅਸਲੀ ਧਨ ਹੈ, ਔਰ ਜਿਹੜਾ ਇਸ ਧਨ ਨੂੰ ਫਿਰ ਪਾ ਲੈਂਦਾ ਹੈ, ਉਸ ਨੂੰ ਫਿਰ ਹਰ ਥਾਂ ਜਿਹੜਾ ਨਿਰੰਕਾਰ ਉਸ ਦੇ ਉੱਤੇ ਸਹਾਈ ਹੁੰਦੇ ਨੇ। ਔਰ ਇਸ ਨੂੰ ਪਾਤਸ਼ਾਹ ਨੇ ਫਰਮਾਇਆ
ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿੱਤ ਸਹਾਈ, ਕਿ ਜੀ। ਜਿੱਥੇ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ ਉਹ ਵਾਹਿਗੁਰੂ ਮਿੱਤਰ ਬਣ ਕੇ, ਲਾਈਕ ਏ ਫਰੈਂਡ, ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ। ਲੇਕਿਨ ਇਹ ਨਿਰੰਕਾਰ ਇੱਕ ਐਸਾ ਫਰੈਂਡ ਹੈ, ਐਸਾ ਦੋਸਤ ਹੈ, ਐਸਾ ਮਿੱਤਰ ਹੈ, ਉਹ ਹਰ ਥਾਂ ਹੀ ਸਹਾਈ ਹੁੰਦਾ ਹੈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਏ। ਪਰ ਉਸ ਵਾਹਿਗੁਰੂ ਨੇ ਜੇ ਤੁਹਾਡੇ ਅੰਦਰ ਹਮੇਸ਼ਾ ਸਥਿਰ ਹੋ ਕੇ ਵਸਣਾ ਹੈ, ਤੇ ਇਹ ਸੰਭਵ ਹੋਏਗਾ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ। ਔਰ ਈਵਨ ਸੂਫੀ ਇਸਲਾਮ 'ਚ ਵੀ ਜਦੋਂ ਮੁਰਸ਼ਦ ਦੇ ਉੱਤੇ ਬਹੁਤ ਸਟ੍ਰੈਸ ਹੁੰਦਾ ਹੈ ਕਿ ਭਾਈ ਮੁਰਸ਼ਦ ਹੋਣਾ, ਸੋ ਮੁਰਸ਼ਦ ਉਹੀ ਹੈ ਜਿਹੜਾ ਤੁਹਾਨੂੰ ਰਸਤਾ ਦੱਸਦਾ। ਅਸੀਂ ਉਹਨੂੰ ਗੁਰਮੁਖ ਵੀ ਕਹਿੰਦੇ ਹਾਂ, ਸੰਤ ਵੀ ਕਹਿੰਦੇ ਆ, ਰਸਤਾ ਦੱਸਣ ਵਾਲਾ ਵੀ ਕਹਿੰਦੇ ਆ ਜੀ। ਹੋਰਤ ਬਿਦ ਲਿਆ ਨਾ ਜਾਈ, ਉਹ ਹੋਰ ਤਰੀਕੇ ਨਾਲ ਕਿਸੇ ਹੋਰ ਰਸਤੇ ਨਾਲ ਰੱਬ ਨੂੰ ਨਹੀਂ ਹਾਸਲ ਕੀਤਾ ਜਾ ਸਕਦਾ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਹਾਈ, ਕਿ ਭਾਈ ਰੱਬ ਦੇ ਨਾਂ ਦੀ ਦੌਲਤ ਨੂੰ ਇਕੱਠੀ ਕਰੋ ਜਿਹੜੀ ਇੱਥੇ ਵੀ ਤੇ ਉੱਥੇ ਵੀ ਸਾਡੀ ਜਿਹਨੇ ਸਹਾਈ ਹੋਣਾ। ਰਹਾਓ ਸਤ ਸੰਗਤੀ ਹਰ ਧਨ ਖੱਟੀ ਹੈ, ਹੋਰਥੈ ਹੋਰਤ ਉਪਾਏ ਹਰ ਧਨ ਕਿਤੈ ਨਾ ਪਾਈ। ਹੁਣ ਇਹ ਤਰੀਕਾ ਵੀ ਦੱਸਿਆ ਕਿ ਸਤ ਸੰਗਤ ਵਿੱਚ ਬੈਠ ਕੇ, ਹੁਣ ਸਤ ਸੰਗਤ ਜ਼ਰੂਰੀ ਨਹੀਂ ਲੱਖਾਂ ਦੇ ਇਕੱਠ ਹੁੰਦੇ ਨੇ, ਸਤ ਸੰਗਤ ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜੀ। ਦੋ ਸਿੱਖ ਜੇ ਗੁਰੂ ਦੀ ਵਿਚਾਰ ਕਰਦੇ ਨੇ, ਰੱਬ ਦੇ ਨਾਮ ਦੀ ਗੱਲ ਕਰਦੇ ਨੇ, ਰੱਬ ਦੀ ਸਾਂਝ ਦੀ ਗੱਲ ਕਰਦੇ ਨੇ, ਉਹ ਵੀ ਸਤ ਸੰਗ ਹੈ। ਅਸੀਂ ਮੰਗਦੇ ਹਾਂ ਅਰਦਾਸ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਸੋ ਉਹ ਸਤ ਸੰਗਤ ਅਸੀਂ ਮੰਗਦੇ ਹਾਂ ਗੁਰੂ ਤੋਂ। ਸਤ ਸੰਗਤੀ ਹਰ ਧਨ ਖੱਟੀਏ, ਜਦੋਂ ਸਤ ਸੰਗਤ ਮਿਲਦੀ ਹੈ ਤੇ ਉੱਥੇ ਰੱਬ ਦੇ ਨਾਂ ਦੇ ਧਨ ਨੂੰ ਖੱਟਿਆ ਜਾਂਦਾ ਹੈ। ਹੋਰਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ। ਬਾਕੀ ਥਾਵਾਂ ਤੇ ਹੋਰ ਯਤਨ ਕੀਤੇ ਆ, ਕਿਤੇ ਵੀ ਰੱਬ ਦੇ ਨਾਂ ਦਾ ਧਨ ਨਹੀਂ ਮਿਲਦਾ। ਹਰ ਰਤਨੈ ਕਾ ਵਾਪਾਰੀ ਹੈ, ਹਰ ਰਤਨ ਧਨ ਵਿਹਾਜੇ। ਜਿਹੜਾ ਰੱਬ ਦੇ ਨਾਂ ਦੇ ਧਨ ਦਾ ਵਪਾਰੀ ਹੈ ਉਹ ਉਹਨੂੰ ਹੀ ਖਰੀਦੇਗਾ। ਵਿਹਾਜਣਾ ਹੁੰਦਾ ਹੈ ਖਰੀਦਣਾ। ਕੱਚੇ ਕੈ ਵਪਾਰੀਏ, ਹੁਣ ਜਿਹੜੇ ਕੱਚੇ ਦੇ ਨਾਲ, ਕੱਚ ਦੇ ਨਾਲ ਜੁੜੇ ਹੋਏ ਨੇ, ਦੁਨੀਆ ਦੇ ਨਾਲ, ਮਾਇਆ ਦੇ ਵਣਜਾਰੇ, ਐਸ਼ੋ ਇਸ਼ਰਤ, ਪਿਆਲੇ ਦੇ ਯਾਰ। ਹੁਣ ਬਹੁਤ ਵਾਰੀ ਹੁੰਦਾ ਹੈ ਕਿ ਜਿਹੜੇ ਪਿਆਲੇ ਦੇ ਯਾਰ ਹੁੰਦੇ ਨੇ, ਜਿਹੜਾ ਬੰਦਾ ਸ਼ਰਾਬ ਛੱਡ ਦਿੰਦਾ ਹੈ ਉਹਦੇ ਸਾਰੇ ਦੋਸਤ ਵੀ ਜਾਂਦੇ ਰਹਿੰਦੇ ਨੇ, ਉਹ ਕਹਿੰਦੇ ਕੀ ਹੈ ਜੀ ਉਹ ਪਿਆਲੇ ਦੇ ਯਾਰ ਸੀ, ਪਿਆਲੇ ਦੇ ਦੁਆਲੇ ਇਕੱਠੇ ਹੁੰਦੇ ਨੇ। ਸੋ ਇਸੇ ਤਰ੍ਹਾਂ ਕੱਚੇ ਕੈ ਵਪਾਰੀਏ, ਇਹ ਜਿਹੜੇ ਕੱਚ ਦੇ ਵਪਾਰੀ ਨੇ, ਝੂਠ ਦੇ ਵਪਾਰੀ ਨੇ, ਮਾਇਆ ਦੇ ਵਪਾਰੀ ਨੇ, ਵਾਕ ਹਰ ਧਨ ਲਿਆ ਨਾ ਜਾਏ। ਵਾਕ ਉਹਨਾਂ ਦੀ ਸਿੱਖਿਆ ਨਾਲ, ਜੇ ਤੁਸੀਂ ਕੱਚਿਆਂ ਦੇ ਨਾਲ ਜੁੜੋਗੇ ਤੇ ਫਿਰ ਕੱਚੇ ਹੀ ਹੋਵੋਗੇ, ਉਹਦੇ ਨਾਲ ਰੱਬ ਦਾ ਨਾਂ ਨਹੀਂ ਆਏਗਾ। ਔਰ ਇਹੀ ਗੱਲ ਸਾਨੂੰ ਬਾਣੀ ਯਾਦ ਕਰਵਾਉਂਦੀ ਹੈ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਜੀ। ਕਿ ਵੀ ਕੱਚਿਆਂ ਨਾਲੋਂ ਤੋੜੋ ਤੇ ਅਸਲੀ ਜਿਹੜੇ ਸੱਚੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਕਿ ਵੀ ਸੂਰਬੀਰ ਉਹ ਹੈ ਜਿਹਨੂੰ ਰੱਬ ਦਾ ਰੰਗ ਲੱਗਾ, ਤੇ ਉਹਨਾਂ ਦੀ ਸੰਗਤ ਭਾਲੋ, ਉਹਨਾਂ ਦੇ ਨਾਲ ਜਿਹੜਾ ਸੱਚ ਦਾ ਵਿਹਾਰ ਕਰੋ, ਵਿਹਾਜੋ ਹਰ ਰਤਨ ਧਨ ਨੂੰ। ਔਰ ਕੱਚੇ ਕੈ ਵਪਾਰੀ ਹੈ, ਇਹਨਾਂ ਕੱਚ ਦੇ ਵਣਜਾਰਿਆਂ ਤੋਂ ਆਪਣਾ ਖਹਿੜਾ ਛਡਾਓ। ਜੀ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਨੂੰ ਆਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।